ਤੇ ਜਿਸ ਕੌਮ ਦਾ ਸਿਰ ਨੀਵਾਂ ਕਰਨਾ ਹੋਵੇ, ਉਹਦੇ ਗਰੂਰ ਦਾ ਸਿਰ ਨੀਵਾਂ ਕਰਨਾ ਹੋਵੇ, ਜਾਂ ਕਹਿ ਲਓ ਉਹਦਾ ਫਖਰ ਜੋ ਹੁੰਦਾ ਹੈ, ਤਾਂ ਉਹਦੀ ਹਿਸਟਰੀ ਨੂੰ ਬਦਲ ਦਿਓ। ਇਹ ਹਿਸਟਰੀ ਨੂੰ ਬਦਲਣ ਦੇ ਤਰੀਕੇ ਨੇ। ਜਿਨ੍ਹਾਂ ਦੇ ਦੱਸੇ ਹੋਏ ਰਾਸਤਿਆਂ ਤੇ ਅਸੀਂ ਚੱਲ ਰਹੇ ਹਾਂ, ਉਹਨਾਂ ਬਾਰੇ ਹੀ ਗਲਤ ਲਿਖਿਆ ਜਾਵੇ। ਤੁਸੀਂ ਸੋਚੋ ਕਿੰਨੀਆਂ ਸਰਕਾਰਾਂ ਬਦਲ ਗਈਆਂ। ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਬੀਜੇਪੀ ਵੀ ਵਿੱਚ ਪਾਰਟਿਸਿਪੇਟ ਕਰ ਰਹੀ ਸੀ ਅਕਾਲੀਆਂ ਦੇ ਨਾਲ। ਤੇ ਜੇ ਨਹੀਂ ਬਦਲਿਆ ਗਿਆ ਤਾਂ ਮਤਲਬ ਕੀ ਸਮਝੀਏ। ਤੇ ਜੇ ਹੁਣ ਨਵੀਂ ਆਈ ਹੈ ਜਿਹੜੀ, 1.5 ਮਹੀਨਾ ਹੋ ਗਿਆ, 1.5 ਮਹੀਨੇ ਤੋਂ ਕੀ ਕਰ ਰਹੇ ਨੇ? ਮੈਂ ਇੱਥੇ ਪੁੱਛਿਆ ਸਿਰਸਾ ਜੀ ਹਰਾਂ ਤੋਂ, ਆਂਦੇ ਜੀ ਉਹ ਆਏ ਵੀ ਨੇ, ਮਿਲੇ ਵੀ ਨੇ, ਅਸੀਂ ਵੀ ਗਏ ਹਾਂ, ਬੜੀਆਂ ਗੱਲਾਂ ਹੋਈਆਂ ਨੇ, ਗੱਲ ਉੱਥੇ ਦੀ ਉੱਥੇ। ਐਡਾ ਕਿੱਡਾ ਔਖਾ ਕੰਮ ਹੈ ਇਹ। ਔਰ ਜਿਨ੍ਹਾਂ ਨੇ ਲਿਖੀਆਂ ਨੇ ਉਹਨਾਂ ਨੂੰ ਪੜ੍ਹ ਕੇ ਪਨਿਸ਼ ਕਰੋ, ਔਰ ਇਹਨਾਂ ਨੂੰ ਬੰਦ ਕਰੋ, ਔਰ ਅੱਗੇ ਤੋਂ ਇੱਕ ਕਮੇਟੀ ਬਣਾਓ ਜਿਹੜੀ ਅੱਗੇ ਤੋਂ ਇਹਨਾਂ ਗੱਲਾਂ ਦਾ ਖਿਆਲ ਰੱਖੇ, ਔਰ ਨਵੀਆਂ ਬੁੱਕਸ ਨੂੰ ਲੈ ਕੇ ਆ ਜਾਓ ਸਬਜੈਕਟਸ ਦੇ ਵਿੱਚ। ਕਿੰਨਾ ਔਖਾ ਕੰਮ ਹੈ। ਤੁਸੀਂ ਸੋਚ ਸਕਦੇ ਹੋ ਕਿ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਟਰਕੀ ਜਾਂ ਕਿਸੇ ਵੀ ਮੁਸਲਿਮ ਕੰਟਰੀ 'ਚ ਹਜ਼ਰਤ ਸਾਹਿਬ ਬਾਰੇ ਕੋਈ ਗੱਲ ਕਰੇ ਔਰ ਐਂ ਹੋ ਜਾਊਗਾ, ਰਹਿ ਜਾਊਗਾ ਉੱਥੇ, ਫਾਂਸੀ ਦੇ ਦਿੰਦੇ ਨੇ ਫੜ ਕੇ। ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜੇ ਤੁਸੀਂ ਇਸ ਸ਼ਾਂਤੀਮਈ ਪ੍ਰਦਰਸ਼ਨ ਨੂੰ ਔਰ ਵਾਰ-ਵਾਰ ਤੁਹਾਨੂੰ ਜੋ ਕਹਿ ਰਹੇ ਹਾਂ ਸੁਹਿਰਦਤਾ ਨਾਲ ਉਹਨੂੰ ਨਹੀਂ ਸਮਝੂਗੇ, ਤਾਂ ਫਿਰ ਰਿਐਕਸ਼ਨ ਕੀ ਹੋਊਗਾ? ਉਹਦੇ ਜ਼ਿੰਮੇਦਾਰ ਕੌਣ ਨੇ? ਇਹੀ ਲੋਕ ਨੇ। ਆਈ ਸਰਕਾਰਾਂ ਜ਼ਿੰਮੇਦਾਰ ਨੇ। ਓਏ ਅਸੀਂ ਆਨੇ ਪੰਜਾਬ ਗੁਰੂਆਂ ਦੇ ਨਾਂ ਦੇ ਆਸਰੇ ਵਸਦਾ ਹੈ, ਔਰ ਜਿਨ੍ਹਾਂ ਦੇ ਨਾਂ ਦੇ ਆਸਰੇ ਵਸਦੇ ਆ ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ। ਸਮੇਂ-ਸਮੇਂ ਤੇ ਸਿੱਖ ਇਤਿਹਾਸ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਰਵਾਜ਼ੇ ਬੰਦ ਕੀਤੇ ਗਏ ਨੇ। ਕੁਝ ਸਮੇਂ ਵਾਸਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ, ਪਰ ਨੀਤੀ ਤਹਿਤ, ਗਿਣੀ ਮਿੱਥੀ ਸਾਜ਼ਿਸ਼ ਤਹਿਤ ਸਿੱਖ ਇਤਿਹਾਸ ਨੂੰ ਵਿਗਾੜਨ ਦੀਆਂ ਕਿਤੇ ਨਾ ਕਿਤੇ ਕੁਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ। ਤਾਂ ਆਉਣ ਵਾਲਾ ਸਮਾਂ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਕਿਸ ਤਰ੍ਹਾਂ ਤਿੱਖਾ ਕੀਤਾ ਜਾਏਗਾ। ਸਾਡੇ ਨਾਲ ਅਮਤੋਜ ਮਾਨ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜੀ, ਸਿੱਖ ਕੌਮ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇੱਕ ਵਾਰ ਲੂੰ ਕੰਢੇ ਖੜੇ ਹੋ ਜਾਂਦੇ ਆ। ਇਤਿਹਾਸ ਇਸ ਤਰੀਕੇ ਦਾ ਲਾਜਵਾਬ ਹੈ, ਹੋਰ ਕਿਸੇ ਕੌਮ ਦਾ ਇਤਿਹਾਸ ਇਸ ਤਰੀਕੇ ਦਾ ਨਹੀਂ। ਤੇ ਪਰ ਵਾਰ-ਵਾਰ ਟਾਰਗੇਟ ਕਰਨ ਦਾ ਕਾਰਨ ਕੀ ਮੰਨਦੇ ਹੋ? ਉਸੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਨਾ, ਉਸੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਕਿ ਵੈਸੇ ਵੀ ਇੱਕ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਲੈਂਗੁਏਜ ਖਤਮ ਕਰ ਦਿਓ, ਤੇ ਜਿਸ ਕੌਮ ਦਾ ਸਿਰ ਨੀਵਾਂ ਕਰਨਾ ਹੋਵੇ, ਉਹਦੇ ਗਰੂਰ ਦਾ ਸਿਰ ਨੀਵਾਂ ਕਰਨਾ ਹੋਵੇ, ਜਾਂ ਕਹਿ ਲਓ ਉਹਦਾ ਫਖਰ ਜੋ ਹੁੰਦਾ ਹੈ, ਤਾਂ ਉਹਦੀ ਹਿਸਟਰੀ ਨੂੰ ਬਦਲ ਦਿਓ। ਇਹ ਹਿਸਟਰੀ ਨੂੰ ਬਦਲਣ ਦੇ ਤਰੀਕੇ ਨੇ। ਤੁਸੀਂ ਮੈਨੂੰ ਦੱਸੋ, 1997 ਤੋਂ ਇਹ ਹੋ ਰਿਹਾ ਹੈ। 1997 ਤੋਂ ਸ਼ੁਰੂ ਹੋਈਆਂ ਇਹ ਕਿਤਾਬਾਂ, ਕਿੰਨੀਆਂ ਸਰਕਾਰਾਂ ਬਦਲ ਗਈਆਂ ਨੇ। ਕਿਤਾਬਾਂ ਹਜੇ ਵੀ ਉਵੇਂ ਦੀਆਂ ਉਵੇਂ ਚੱਲ ਰਹੀਆਂ ਨੇ। ਔਰ ਕੀ ਹੈ ਯਾਰ, ਅਸੀਂ ਤੁਸੀਂ ਸੋਚੋ, ਆਪਾਂ ਡੇਰਾਵਾਦ ਦੇ ਵਿਰੁੱਧ ਹੈ। ਕਿਉਂ ਹੈ? ਕਿਉਂਕਿ ਸਾਡਾ ਜੋ ਫਲਸਫਾ ਹੈ, ਜੋ ਸਾਨੂੰ ਰਾਹ ਦਿਖਾ ਕੇ ਗਏ ਨੇ ਗੁਰੂ ਸਾਹਿਬਾਨ, ਜਾਂ ਜੋ ਸਾਡੀ ਬਾਣੀ 'ਚ ਹੈ, ਉਹਦੇ ਨਾਲ ਕਿਤੇ ਨਾ ਕਿਤੇ ਉਹਦਾ ਇਖਤਲਾਫ ਹੈ। ਸਾਡੇ ਉਹਦੀ ਬਣਦੀ ਨਹੀਂ ਸਾਡੇ ਨਾਲ, ਜਾਂ ਉਹਦੀਆਂ ਉਹ ਵਿਚਾਰਧਾਰਾਵਾਂ ਸਾਡੇ ਨਾਲ ਟਕਰਾ ਜਾਂਦੀਆਂ ਨੇ। ਠੀਕ ਹੈ, ਅਸੀਂ ਉਹਦੇ ਵਿਰੁੱਧ ਹੈ। ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਨੇ ਜਿਹਦੇ ਤੇ ਅਸੀਂ ਪਹਿਰਾ ਦੇ ਰਹੇ ਹਾਂ। ਅੱਜ ਵੀ ਕਹਿ ਰਹੇ ਹਾਂ ਕਿ ਨਹੀਂ ਯਾਰ, ਆਹ ਚੀਜ਼ ਨਹੀਂ ਐ ਹੋਣੀ ਚਾਹੀਦੀ। ਸਾਡੀ 7ਵੀਂ ਪਾਤਸ਼ਾਹੀ ਦੇ ਮਤਲਬ ਦਾ ਬੇਟੇ ਸੀਗੇ, ਜਦੋਂ ਬਾਦਸ਼ਾਹ ਦੇ ਦਰਬਾਰ 'ਚ ਜਾਂਦੇ ਨੇ, ਉੱਥੇ ਜਾ ਕੇ ਉਹ ਆਉਂਦੇ ਨੇ ਕਿ ਮਿੱਟੀ ਪਈ ਨੂੰ ਉਹਨਾਂ ਨੇ ਮੁਸਲਮਾਨ ਦੀ ਨੂੰ ਬੇਈਮਾਨ ਕਹਿਤਾ ਕਿ ਚਲੋ ਯਾਰ, ਮੌਕੇ ਦਾ ਬਾਦਸ਼ਾਹ ਸਾਹਮਣੇ ਬੈਠਾ ਹੈ, ਸਮਝ ਨਾ ਲਵੇ ਕੁਛ। ਅਸੀਂ ਉਸ ਗੱਲ ਨੂੰ ਲੈ ਕੇ ਉਹਨਾਂ ਨਾਲ ਕੀ ਕੀਤਾ? ਜੇ ਅਸੀਂ ਇੰਨੀ ਗੱਲ ਤੇ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਨਾਲ ਐਂ ਕਰ ਚੁੱਕੇ ਹਾਂ, ਤਾਂ ਇੱਥੇ ਸਾਡੇ ਜਿਨ੍ਹਾਂ ਦੇ ਦੱਸੇ ਹੋਏ ਰਾਸਤਿਆਂ ਤੇ ਅਸੀਂ ਚੱਲ ਰਹੇ ਹਾਂ, ਉਹਨਾਂ ਬਾਰੇ ਹੀ ਗਲਤ ਲਿਖਿਆ ਜਾਵੇ। ਹੁਣ ਇਹਨਾਂ ਨੇ 9ਵੀਂ ਪਾਤਸ਼ਾਹੀ ਦਾ ਦਿੱਲੀ 'ਚ ਮਨਾਇਆ ਹੈ, ਬੜਾ ਲੰਬਾ ਚੌੜਾ ਦਿਨ ਮਨਾਇਆ ਹੈ ਨਾ ਜੀ, 400 ਸਾਲਾ ਬੜਾ ਲੰਬਾ ਚੌੜਾ ਦਿਨ ਮਨਾਇਆ ਹੈ, ਪ੍ਰਕਾਸ਼ ਉਤਸਵ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਉਸੇ 9ਵੀਂ ਪਾਤਸ਼ਾਹੀ ਦੇ ਬਾਰੇ ਇਹਨਾਂ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ। 5ਵੀਂ ਪਾਤਸ਼ਾਹੀ ਦੇ ਬਾਰੇ ਲਿਖਿਆ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ, ਈਵਨ ਪਹਿਲੀ ਪਾਤਸ਼ਾਹੀ ਬਾਰੇ ਵੀ, ਔਰ ਸਿੱਖ ਧਰਮ ਦੀ ਬੇਸਿਕ ਹੋਂਦ ਬਾਰੇ ਵੀ, ਇੱਕ ਵੱਖਰੀ ਕੌਮ ਹੈ ਜਾਂ ਨਹੀਂ ਹੈ ਉਹਦੇ ਬਾਰੇ ਵੀ। ਇੱਕ ਹੋਂਦ ਨੂੰ ਮਲੀਆਮੇਟ ਕਰਨ ਵਾਸਤੇ ਉੱਥੋਂ ਇਸ਼ਾਰੇ ਹੁੰਦੇ। ਫਿਰ ਤੁਸੀਂ ਸੋਚੋ ਕਿੰਨੀਆਂ ਸਰਕਾਰਾਂ ਬਦਲ ਗਈਆਂ। ਅਕਾਲੀ ਵੀ ਆਏ, ਕਾਂਗਰਸੀ ਵੀ ਆਏ, ਬੀਜੇਪੀ ਵੀ ਵਿੱਚ ਪਾਰਟਿਸਿਪੇਟ ਕਰ ਰਹੀ ਸੀ ਅਕਾਲੀਆਂ ਦੇ ਨਾਲ। ਤੇ ਜੇ ਨਹੀਂ ਬਦਲਿਆ ਗਿਆ ਤਾਂ ਮਤਲਬ ਕੀ ਸਮਝੀਏ। ਤੇ ਜੇ ਹੁਣ ਨਵੀਂ ਆਈ ਹੈ ਜਿਹੜੀ, 1.5 ਮਹੀਨਾ ਹੋ ਗਿਆ, 1.5 ਮਹੀਨੇ ਤੋਂ ਕੀ ਕਰ ਰਹੇ ਨੇ? ਮੈਂ ਇੱਥੇ ਪੁੱਛਿਆ ਸਿਰਸਾ ਜੀ ਹਰਾਂ ਤੋਂ, ਆਂਦੇ ਜੀ ਉਹ ਆਏ ਵੀ ਨੇ, ਮਿਲੇ ਵੀ ਨੇ, ਅਸੀਂ ਵੀ ਗਏ ਹਾਂ, ਬੜੀਆਂ ਗੱਲਾਂ ਹੋਈਆਂ ਨੇ, ਗੱਲ ਉੱਥੇ ਦੀ ਉੱਥੇ। ਐਡਾ ਕਿੱਡਾ ਔਖਾ ਕੰਮ ਹੈ ਇਹ। ਤੁਸੀਂ ਉਹਨਾਂ 20-25 ਬੰਦਿਆਂ ਨੇ ਜਿਨ੍ਹਾਂ ਨੇ ਵਾਚਣਾ ਸੀ, ਉਹਨਾਂ ਦੀ ਨਜ਼ਰ 'ਚੋਂ ਨਿਕਲੀਆਂ ਨੇ, ਔਰ ਜਿਨ੍ਹਾਂ ਨੇ ਲਿਖੀਆਂ ਨੇ ਉਹਨਾਂ ਨੂੰ ਪੜ੍ਹ ਕੇ ਪਨਿਸ਼ ਕਰੋ, ਔਰ ਇਹਨਾਂ ਨੂੰ ਬੰਦ ਕਰੋ, ਔਰ ਅੱਗੇ ਤੋਂ ਇੱਕ ਕਮੇਟੀ ਬਣਾਓ ਜਿਹੜੀ ਅੱਗੇ ਤੋਂ ਇਹਨਾਂ ਗੱਲਾਂ ਦਾ ਖਿਆਲ ਰੱਖੇ, ਔਰ ਨਵੀਆਂ ਬੁੱਕਸ ਨੂੰ ਲੈ ਕੇ ਆ ਜਾਓ ਸਬਜੈਕਟਸ ਦੇ ਵਿੱਚ। ਕਿੰਨਾ ਔਖਾ ਕੰਮ ਹੈ, ਕਿੰਨਾ ਔਖਾ ਕੰਮ ਹੈ।
ਤੁਸੀਂ ਸੋਚ ਸਕਦੇ ਹੋ ਕਿ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਟਰਕੀ ਜਾਂ ਕਿਸੇ ਵੀ ਮੁਸਲਿਮ ਕੰਟਰੀ 'ਚ ਹਜ਼ਰਤ ਸਾਹਿਬ ਬਾਰੇ ਕੋਈ ਗੱਲ ਕਰੇ ਔਰ ਇਹ ਐਂ ਹੋ ਜਾਊਗਾ, ਰਹਿ ਜਾਊਗਾ ਉੱਥੇ, ਫਾਂਸੀ ਦੇ ਦਿੰਦੇ ਨੇ ਫੜ ਕੇ। ਸੇਮ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਬਾਰੇ ਬੋਲ ਕੇ ਵੇਖੋ, ਜਿਹੜੇ ਕਿ ਅਸੀਂ ਨੇ ਬਹੁਤ ਅਗਾਂਹ ਵਧੂ ਨੇ। ਡੈਨਮਾਰਕ ਦੇ ਵਿੱਚ ਇੱਕ ਕਾਰਟੂਨ ਬਣਾਇਆ ਸੀ ਮੁਹੰਮਦ ਸਾਹਿਬ ਦੇ ਬਾਰੇ, ਕੁਝ ਗੱਲ ਕੀਤੀ ਗਈ ਸੀਗੀ, ਕਿਵੇਂ ਰਿਐਕਸ਼ਨ ਮਿਲਿਆ ਸੀ। ਅਸੀਂ ਉਹਨਾਂ ਰਿਐਕਸ਼ਨਾਂ ਦੀ ਗੱਲ ਨਹੀਂ ਕਰ ਰਹੇ, ਬਟ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜੇ ਤੁਸੀਂ ਇਸ ਸ਼ਾਂਤੀਮਈ ਪ੍ਰਦਰਸ਼ਨ ਨੂੰ ਔਰ ਵਾਰ-ਵਾਰ ਤੁਹਾਨੂੰ ਜੋ ਕਹਿ ਰਹੇ ਹਾਂ ਸੁਹਿਰਦਤਾ ਨਾਲ ਉਹਨੂੰ ਨਹੀਂ ਸਮਝੂਗੇ ਤਾਂ ਫਿਰ ਰਿਐਕਸ਼ਨ ਕੀ ਹੋਊਗਾ? ਉਹਦੇ ਜ਼ਿੰਮੇਦਾਰ ਕੌਣ ਨੇ? ਇਹੀ ਲੋਕ ਨੇ, ਆਈ ਸਰਕਾਰਾਂ ਜ਼ਿੰਮੇਦਾਰ ਨੇ। ਮੈਂ ਇਹਨਾਂ ਨੂੰ ਕਿਹਾ ਸੀ ਆ ਕੇ ਕਿ ਨਵੇਂ ਨਾ ਬਿਠਾਇਓ ਜੇ ਧਰਨਿਆਂ ਤੇ, ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਉਠਾਇਓ ਜੇ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰ ਕਰੇਗੀ। ਮਾਨ ਸਾਹਿਬ, ਇੱਕ ਵੱਡਾ ਸਵਾਲ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਾਜ ਰਿਹਾ, ਕਾਂਗਰਸ ਦਾ ਰਿਹਾ, ਤਾਂ ਉਹਨਾਂ ਦੇ ਸਮੇਂ ਦਰਮਿਆਨ ਵੀ ਇਤਿਹਾਸ ਦੇ ਵਿੱਚ ਰਲਾ ਪਾਇਆ ਜਾਂਦਾ ਰਿਹਾ। ਤਾਂ ਇੱਕ ਦੁੱਖ ਦੀ ਗੱਲ ਹੈ, ਸੌਰੀ ਤੁਹਾਡੀ ਗੱਲ ਵਿੱਚ ਹੈ ਕਿ ਸ਼੍ਰੋਮਣੀ ਕਮੇਟੀ ਦੀ ਵੀ ਇੱਕ ਬੁੱਕ ਦੇ ਵਿੱਚ ਹੈ, ਸ਼੍ਰੋਮਣੀ ਕਮੇਟੀ ਦੀ ਵੀ ਇੱਕ ਬੁੱਕ ਹੈ ਜੋ ਮੈਨੂੰ ਸਿਰਸਾ ਜੀ ਨੇ ਦੱਸਿਆ, ਇਤਿਹਾਸ ਸ਼ਾਇਦ ਉਹਦਾ ਨਾਂ ਹੈ। ਦੱਸੋ, ਉਹਦੇ ਵਿੱਚ ਵੀ ਗਲਤ ਹੈ। ਕਿਦੋਂ ਉਮੀਦ ਕਰਾਂਗੇ ਅਸੀਂ? ਆਹ ਹਾਲ ਹੈ ਸਾਡਾ। ਓਏ ਅਸੀਂ ਆਨੇ ਪੰਜਾਬ ਗੁਰੂਆਂ ਦੇ ਨਾਂ ਦੇ ਆਸਰੇ ਵਸਦਾ ਹੈ, ਔਰ ਜਿਨ੍ਹਾਂ ਦੇ ਨਾਂ ਦੇ ਆਸਰੇ ਵਸਦੇ ਆ ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ, ਔਰ ਉਹਦੇ ਬਾਰੇ ਵੀ ਕਮਾਲ ਦੀ ਗੱਲ ਹੈ। ਚਲੋ ਤੁਹਾਡੀ ਨਜ਼ਰ ਨਹੀਂ ਪਿਆ, ਜਦ ਕਿ ਬੜੀ ਬੇਵਕੂਫੀ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਤਨਖਾਹ ਇਸ ਕੰਮ ਦੀ ਦਿੱਤੀ ਜਾਵੇ ਉਹਨਾਂ ਦੀ ਨਜ਼ਰੇ ਨਹੀਂ ਪਿਆ। ਚਲੋ ਨਹੀਂ ਪਿਆ, ਓਏ ਇੰਨੇ ਚਿਰ ਦੇ ਬੈਠੇ ਆ, ਇੰਨੇ ਚਿਰ ਦਾ ਰੌਲਾ ਪੈ ਰਿਹਾ ਹੈ, ਅਦਾਲਤ ਤੱਕ ਚਲੀ ਗਈ ਗੱਲ, ਹਜੇ ਵੀ ਨਹੀਂ ਤੁਹਾਡੇ ਨਜ਼ਰ 'ਚ ਪਿਆ। ਔਰ ਸਜ਼ਾ ਕਿਉਂ ਦਿੰਦੇ ਆ? ਮੈਂ ਪਤਾ ਕਿਉਂ ਆਣਾ ਇਹ ਆਂਦੇ ਲਈ ਸਜ਼ਾ ਕਿਉਂ ਦਈਏ? ਮੈਂ ਸਜ਼ਾ ਆਪਾਂ ਕਿਸੇ ਵੀ ਜੁਰਮ ਦੀ ਸਜ਼ਾ ਕਿਉਂ ਦਿੰਦੇ ਆ? ਇਸ ਲਈ ਕਿ ਉਹਨਾਂ ਬੰਦਿਆਂ ਨੂੰ ਸਬਕ ਹਾਸਲ ਹੋਵੇ, ਇਬਰਤ ਹਾਸਲ ਹੋਵੇ ਤੇ ਅੱਗੇ ਤੋਂ ਅਜਿਹਾ ਜੁਰਮ ਕੋਈ ਹੋਰ ਨਾ ਕਰੇ, ਇਸੇ ਲਈ ਸਜ਼ਾ ਦਿੱਤੀ ਜਾਂਦੀ ਹੈ। ਤੇ ਇਹਨਾਂ ਨੂੰ ਕਿਉਂ ਨਹੀਂ ਦੇਣੀ? ਜਿਨ੍ਹਾਂ ਨੇ ਵਾਚਿਆ ਔਰ ਨਜ਼ਰਾਂ ਥੱਲੋਂ ਦੀ ਜਾਣ ਦਿੱਤਾ ਇਹੋ ਜਿਹਾ ਕੁਛ, ਔਰ ਜਿਨ੍ਹਾਂ ਨੇ ਖੁਦ ਲਿਖਿਆ, ਕਿਉਂ ਇਹੋ ਜਿਹਾ ਚੱਲੀ ਜਾ ਰਿਹਾ ਹੈ ਕਿ? ਔਰ ਸੈਕੰਡ, ਟੋਟਲ ਝੂਠ ਸਰੇ ਯਾਰ, ਮਤਲਬ ਜਿਹਦਾ ਕੋਈ ਤਰਕ ਹੀ ਨਹੀਂ, ਲੌਜਿਕ ਹੀ ਨਹੀਂ, ਉਹ ਲਿਖੀ ਬੈਠੇ ਹੋ ਤੁਸੀਂ। ਕਿੰਨੇ ਹਿਰਦੇ ਵਰੁੰਦਰੇ ਜਾਣਗੇ। ਔਰ ਮੈਨੂੰ ਲੱਗਦਾ 295 ਇਹ ਹੁੰਦਾ ਨਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ, ਕਿਸੇ ਦੇ ਵੀ ਚੱਕ ਕੇ ਲਾ ਦਿੰਦੇ ਹੋ। ਇਹਨਾਂ ਤੇ ਕਿਉਂ ਨਹੀਂ ਲਾਉਂਦੇ? ਇਹਨਾਂ ਤੇ ਕਿਉਂ ਨਹੀਂ ਲਾਉਂਦੇ ਜਿਨ੍ਹਾਂ ਨੇ ਲਿਖੀ ਹੈ ਜਾਂ ਜਿਨ੍ਹਾਂ ਦੀ ਨਜ਼ਰ ਦੇ ਥੱਲੇ ਦੀ ਲੰਘਿਆ ਹੈ ਸਾਰਾ ਕੁਝ? ਨਹੀਂ ਹੋ ਰਿਹਾ। ਇਸੇ ਲਈ ਹੁਣ ਕਿਹਾ ਹੈ, ਸੌਰੀ ਤੁਸੀਂ ਕਹਿ ਰਹੇ ਸੀ ਕੁਝ। ਸਾਡੇ ਸਾਹਮਣੇ ਬਹੁਤ ਵੱਡਾ ਸਵਾਲ ਹੈ ਕਿ ਜਿਵੇਂ ਅਸੀਂ ਦੂਜੀਆਂ ਪਾਰਟੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਹਾਂ ਇਤਿਹਾਸ ਦੇ ਮਸਲੇ ਨੂੰ ਲੈ ਕੇ, ਜਿਹੜਾ ਬੱਚਿਆਂ ਨੂੰ ਪਰੋਸ ਕੇ ਦਿੱਤਾ ਜਾ ਰਿਹਾ ਜੋ ਕੁਝ, ਤਾਂ ਤੀਜੀ ਧਿਰ ਬਹੁਤ ਵੱਡਾ ਫਤਵਾ ਦਿੱਤਾ ਸੀ। ਕੀ ਮੰਨਿਆ ਜਾਵੇ ਜੇ ਉਹ ਸੁਹਿਰਦ ਨਹੀਂ ਤਾਂ ਫਿਰ ਉਹ ਵੀ ਉਹਨਾਂ ਵਾਲੇ ਕਟਹਿਰੇ ਦੇ ਵਿੱਚ ਖੜੀ ਹੈ? ਡੈਫੀਨੇਟਲੀ ਇਹ ਦਿੱਲੀ ਤਾਂ ਚਲੇ ਜਾਂਦੇ ਨੇ। ਆਹ ਦਿੱਲੀ ਤੋਂ ਕਿੰਨੀ, ਚੰਡੀਗੜ੍ਹ ਤੋਂ ਸੈਕਟਰੀਏਟ ਤੋਂ ਕਿੰਨੀ ਕੁ ਦੂਰ ਹੈ? ਇੱਥੇ ਨਹੀਂ ਆ ਸਕਦੇ। ਦਿੱਲੀ ਜਾ ਕੇ ਸਿੱਖੀ ਜਾ ਰਹੇ ਹੋ ਬੜਾ ਕੁਛ, ਉੱਥੋਂ ਦੇ ਸਕੂਲਾਂ ਕਾਲਜਾਂ 'ਚ ਵੀ ਜਾ ਕੇ ਸਿੱਖੀ ਜਾ ਰਹੇ ਹੋ। ਜੋ ਸਾਡੇ ਇੱਥੇ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ, ਜ਼ਰਾ ਉਹਦੇ ਬਾਰੇ ਵੀ ਗੌਰ ਕਰ ਲਓ। ਸਿੱਖਣ ਦੀ ਲਈ ਸਭ ਤੋਂ ਪਹਿਲਾਂ ਆਪਦੇ ਆਪ ਨੂੰ ਸਿੱਖਿਆ ਜਾਂਦਾ ਹੈ, ਆਪਦੇ ਨੇੜੇ ਤੇੜੇ ਤੋਂ ਸਿੱਖਿਆ ਜਾਂਦਾ ਹੈ, ਆਪਦੇ ਪਿੰਡ ਤੋਂ, ਸ਼ਹਿਰ ਤੋਂ, ਕੌਮ ਤੋਂ ਫੇਰ ਬਾਹਰ ਨਿਕਲਿਆ ਜਾਂਦਾ ਹੈ। ਕਿਤੇ ਆਪਾਂ ਸ਼ੁਰੂ 'ਚ ਹੀ ਪਹਿਲੀ ਕਲਾਸ ਆਪਾਂ ਕਿੱਥੇ ਪੜ੍ਹਦੇ ਹਾਂ, ਪੰਜਵੀਂ ਕਿੱਥੇ ਪੜ੍ਹਦੇ ਹਾਂ, ਛੇਵੀਂ ਕਿੱਥੇ ਪੜ੍ਹਦੇ ਹਾਂ, ਫਿਰ ਬਾਹਰ ਨਿਕਲਦੇ ਹੋ। ਪਹਿਲਾਂ ਇੱਥੇ ਤਾਂ ਸਿੱਖ ਲਓ, ਜੋ ਇੱਥੇ ਗਲਤ ਹੋ ਰਿਹਾ ਉਹਨੂੰ ਤਾਂ ਸਹੀ ਕਰ ਲਓ, ਫਿਰ ਜਾ ਕੇ ਦਿੱਲੀ ਵਾਲੇ ਲਾਗੂ ਕਰ ਲਿਓ ਜੇ ਸਾਡੇ ਤੇ। ਪਹਿਲਾਂ ਇਹਨੂੰ ਤਾਂ ਸਹੀ ਕਰ ਲਓ, ਉਹਨੂੰ ਸਹੀ ਨਹੀਂ ਕਰ ਰਹੇਗੇ। ਪਰ ਮੈਂ ਇੱਕ ਗੱਲ ਕਹੂੰਗਾ, ਜੋ ਤੁਸੀਂ ਗੱਲ ਪਹਿਲਾਂ ਕਹੀ ਕਿ ਪਹਿਲੇ ਕਿਉਂ ਗਏ ਨੇ, ਇਹੋ ਜਿਹੀਆਂ ਬੇਇਨਸਾਫੀਆਂ ਹੀ ਕਰਦੇ ਸੀ, ਚਲੇ ਗਏ। ਤੇ ਜੇ ਤੁਸੀਂ ਵੀ ਇਹੀ ਕੁਛ ਕਰੋਗੇ ਤਾਂ ਫਿਰ ਤੁਸੀਂ ਵੀ ਜਾਓਗੇ। ਇਹਨਾਂ ਕੁਰਸੀਆਂ ਤੇ ਪਹਿਲਾਂ ਕੋਈ ਹੋਰ ਬੈਠਾ ਸੀ ਤੇ ਇਹਨਾਂ ਤੋਂ ਬਾਅਦ 'ਚ ਵੀ ਕੋਈ ਹੋਰ ਬਹਿ ਜਾਊਗਾ। ਤੇ ਜੇ ਬੈਠੇ ਰਹਿਣਾ ਤੇ ਇਨਸਾਫ ਕਰੋ ਆ ਕੇ, ਔਰ ਜੋ ਤਰਕ ਸੰਗਤ ਹੈ, ਨਿਆਂ ਸੰਗਤ ਹੈ, ਉਹਨੂੰ ਇੰਪਲੀਮੈਂਟ ਕਰੋ ਆ ਕੇ। ਨਹੀਂ ਕਰੋਗੇ ਤਾਂ ਫਿਰ ਤੁਸੀਂ ਵੀ ਜਾਓਗੇ। ਦਿੱਲੀ ਸਰਕਾਰ ਦੇ ਨਾਲ ਮਾਨ ਸਰਕਾਰ ਦਾ ਇੱਕ ਸਮਝੌਤਾ ਗਿਆ, ਜਿਹਦੇ ਵਿੱਚ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਮੁੱਢਲੇ ਤੌਰ ਤੇ ਸਮਝੌਤਾ ਕਰਕੇ ਦਿੱਲੀ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ। ਤਾਂ ਕੀ ਜੇ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਫਿਰ ਕਿਸ ਤਰੀਕੇ ਦੀ ਰੂਪਰੇਖਾ ਰਹਿ ਸਕਦੀ ਹੈ ਜਿਹੜਾ ਸਿੱਖਾਂ ਦਾ ਇਤਿਹਾਸ ਹੈ? ਮੈਂ ਪੜ੍ਹਿਆ ਉਹ ਇਹਨਾਂ ਦਾ ਮੈਮੋਰੰਡਮ ਆਫ ਅੰਡਰਸਟੈਂਡਿੰਗ, MOU, ਬੜੀ ਹਾਸੇ, ਤੁਸੀਂ ਪੜ੍ਹਿਆ ਹੋਣਾ ਮੈਨੂੰ ਲੱਗਦਾ। ਉਹਦੀ ਐਂਡ ਤੇ ਲਾਈਨ ਲਿਖੀ ਹੋਈ ਹੈ ਕਿ ਇਹ ਲੀਗਲੀ ਵਾਇਬਲ ਨਹੀਂਗਾ। ਜੇ ਲੀਗਲੀ ਵਾਇਬਲ ਨਹੀਂਗਾ ਤਾਂ ਫਿਰ ਇਹ ਕਿਉਂ ਹੈ? ਜੇ ਲੀਗਲੀ ਵਾਇਬਲ ਹੀ ਨਹੀਂਗਾ ਤਾਂ ਫਿਰ ਇਹ ਕਿਉਂ ਹੈ? ਜੇ ਦੋ ਸਰਕਾਰਾਂ ਇੱਕ ਦੂਜੇ ਨੂੰ ਲੀਗਲੀ ਬਾਉਂਡ ਹੀ ਨਹੀਂ ਕਰ ਰਹੀਆਂ ਤਾਂ ਫਿਰ ਇਹ ਸਾਈਨ ਕਰਨ ਦੀ ਕੀ ਲੋੜ ਸੀ? ਦਿੱਲੀ 'ਚ ਦੋ ਮੁੱਖ ਮੰਤਰੀਆਂ ਦਾ ਬਹਿ ਕੇ ਇੰਨਾ ਲੰਬੀਆਂ ਚੌੜੇ ਆਫੀਸਰਸ ਨੂੰ ਔਰ ਮਿਨਿਸਟਰਸ ਨੂੰ ਨਾਲ ਲੈ ਕੇ ਅਨਾਉਂਸਮੈਂਟ ਕਰਨ ਦੀ ਕੀ ਲੋੜ ਸੀਗੀ? ਸੋਚਣਾ ਚਾਹੀਦਾ ਇਹਦੇ ਬਾਰੇ। ਕੀ ਸੀਗਾ? ਕੀ ਮੈਸੇਜ ਦੇ ਰਹੇ ਹੋ ਤੁਸੀਂ?
ਤੁਹਾਨੂੰ ਪਤਾ ਪੰਜਾਬ 'ਚ ਇਸ ਗੱਲ ਦਾ ਵਿਰੋਧ ਹੁੰਦਾ ਕਿ ਅਸੀਂ ਦਿੱਲੀ ਦੇ ਇਸ਼ਾਰੇ ਤੇ ਨਹੀਂ ਚੱਲਣਾ, ਅਸੀਂ ਆਪਦੀ ਮਰਜ਼ੀ ਨਾਲ ਚੱਲਣਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਯਾਰ, ਅਨਡਿਕਲੇਅਰਡ ਸੱਚ ਹੈ, ਓਪਨ ਸੀਕ੍ਰੇਟ ਹੈ, ਇਹ ਸਾਰਿਆਂ ਨੂੰ ਪਤਾ ਹੈ ਨਾ। ਫਿਰ ਵੀ ਇਹ ਰਿਸਕ ਲਿਆ ਗਿਆ, ਕਿਉਂ? ਜਦ ਕਿ ਲੀਗਲ ਵੀ ਵਾਇਬਲ ਨਹੀਂ ਹੈ, ਫਿਰ ਕਿਉਂ? ਹੁਣ ਸਾਰੇ ਆਂਦੇ ਨੇ, ਇਹਨਾਂ ਨੇ ਕੱਲ ਬਾਕੀ ਪਾਰਟੀਆਂ ਨੇ ਰੌਲਾ ਪਾਇਆ ਅਸੀਂ ਦਿੱਲੀ ਤੋਂ ਨਹੀਂ ਚੱਲਣੇ ਚਾਹੀਦੇ, ਤੇ ਇਹਨਾਂ ਨੂੰ ਪੁੱਛਣਾ ਹੋਵੇ ਜਿਹੜੀਆਂ ਰੌਲਾ ਪਾ ਰਹੀਆਂ ਨੇ, ਤੁਸੀਂ ਕਿੱਥੋਂ ਚੱਲਦੇ ਹੁੰਦੇ ਸੀ ਪਹਿਲਾਂ? 10 ਜਨਪਦ ਤੋਂ ਕੌਣ ਚੱਲਦਾ ਹੁੰਦਾ ਸੀ? ਕਿੱਥੋਂ ਚੱਲਦੇ ਹੁੰਦੇ ਸੀ? ਚਲੋ ਮੈਂ ਨਾ ਉਹਨਾਂ ਫਿਰ ਇਹਨਾਂ ਦਾ ਜਵਾਬ ਵੀ ਸੁਣਿਆ, ਮੈਂ ਇਹਨਾਂ ਨੂੰ ਨਿੰਦਣ ਲਈ ਜਵਾਬ ਸਹੀ ਹੈ, ਪਰ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਜੇ ਉਹ ਗਲਤ ਸੀ ਤਾਂ ਤੁਹਾਡੀ ਗਲਤੀ ਮਾਫ ਹੋ ਜੂਗੀ, ਤੇ ਜੇ ਉਹ ਗਲਤ ਸੀਗੇ, ਜੇ ਲੀਗਲ ਹੀ ਨਹੀਂ ਗਾ, ਤਾਂ ਫਿਰ ਕੀਤਾ ਕਿਉਂ ਗਿਆ? ਇਸ ਲਈ ਕੀਤਾ ਗਿਆ। ਹੁਣ ਮੈਂ ਤੁਹਾਨੂੰ ਦੱਸਦਾ ਕੀਤਾ ਕਿਉਂ ਗਿਆ। ਇਸ ਲਈ ਕੀਤਾ ਗਿਆ ਹੈ ਕਿ ਅੱਗੇ ਤੋਂ ਜੋ ਆਫੀਸਰਸ ਦੀਆਂ ਮੀਟਿੰਗਾਂ ਸੱਦੀਆਂ ਜਾਣ ਤਾਂ ਉਹਨਾਂ ਤੇ ਕਿੰਤੂ ਪਰੰਤੂ ਨਾ ਹੋ ਸਕੇ, ਉਹਨਾਂ ਤੇ ਕੋਈ ਇਹ ਨਾ ਕਹਿ ਸਕੇ ਕਿ ਕਿਉਂ ਬੁਲਾਇਆ ਗਿਆ। ਉਦੋਂ ਕੀ ਕਿਹਾ ਜਾਊਗਾ? ਜੀ ਇਹ ਗਿਆਨ ਦਾ ਆਦਾਨ ਪ੍ਰਦਾਨ ਹੋ ਰਿਹਾ, ਨੌਲੇਜ ਦਾ ਤਬਾਦਲਾ ਹੋ ਰਿਹਾ। ਉਹਨਾਂ ਮੀਟਿੰਗਸ ਲਈ ਰਾਹ ਪੱਧਰਾ ਕਰਨ ਲਈ ਇਹ ਕੀਤਾ ਗਿਆ। ਅਦਰਵਾਈਜ਼ ਜੇ ਮੈਂ ਸਿੱਖਣਾ ਹੈ ਕੁਛ ਤਾਂ ਯਾਰ ਮੈਂ ਢੋਲ ਵਜਾ ਕੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕਰਕੇ ਸਿੱਖਣ ਜਾਊਂਗਾ ਕਿਤੇ? ਮੈਂ ਆਰਾਮ ਨਾਲ ਚੋਰੀ ਛਿਪੇ ਨਹੀਂ, ਮੈਂ ਆਰਾਮ ਨਾਲ ਜਾਊਂਗਾ ਗੱਡੀ 'ਚ ਬਹਿ ਕੇ, ਮੈਂ ਸਿੱਖ ਕੇ ਆ ਜਾਊਂਗਾ। ਇਹਨਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ, ਫਿਨਲੈਂਡ, ਓਨਟਾਰੀਓ ਹੈ ਨਾ, ਤੇ ਕੀ ਉੱਥੇ ਐਂ ਹੀ ਪ੍ਰੈਸ ਕਾਨਫਰੰਸਾਂ ਕਰਕੇ ਆਈ ਮੈਮੋਰੰਡਮਸ ਦਿਖਾਏ ਗਏ ਸੀਗੇ? ਮੈਂ ਨਹੀਂ ਕਹਿ ਰਿਹਾ ਪਹਿਲੇ ਸਹੀ ਕਰ ਰਹੇ ਸੀ, ਪਹਿਲੇ ਬਹੁਤ ਹੀ ਉਹ ਤਾਂ ਕੁਝ ਕਰ ਹੀ ਨਹੀਂ ਰਹੇ ਸੀ। ਜੋ ਤੁਸੀਂ ਕਰਨਾ ਚਾਹ ਰਹੇ ਹੋ ਕਰੋ, ਖੁੱਲ੍ਹ ਕੇ ਕਰੋ, ਦੱਸ ਕੇ ਕਰੋ। ਇੱਥੇ ਵੀ ਆ ਮੀਟਿੰਗ ਕਮਰੇ 'ਚ ਹੋ ਰਹੀ ਸੀ, ਮੈਂ ਸਿਰਸਾ ਜੀ ਨੂੰ ਕਿਹਾ, ਮੈਂ ਕਿਹਾ ਨਹੀਂ, ਸਾਰਿਆਂ ਨੂੰ ਸੰਗਤ 'ਚ ਲੈ ਕੇ ਆਓ, ਚਾਹੇ ਸੰਗਤ ਦੇ ਵਿੱਚ ਕੋਈ ਗੱਲਾਂ ਖੱਬੇ ਸੱਜੇ ਵੀ ਹੋ ਜਾਂਦੀਆਂ, ਕੋਈ ਗੱਲ ਨਹੀਂ। ਅਸੀਂ ਬਹੁਤ ਵਾਰੀ ਤੇਜਾ ਸਿੰਘ ਲਾਲ ਸਿੰਘ ਤੋਂ ਪੀੜਤ ਹਾਂ, ਗਦਾਰਾਂ ਤੋਂ ਪੀੜਤ ਹੈ, ਸੋ ਇਹ ਕਮਰਿਆਂ ਦੀਆਂ ਮੀਟਿੰਗਾਂ ਹੀ ਖਤਮ ਕਰੋ, ਬਾਹਰ ਬਹਿ ਕੇ ਡਿਸਕਸ ਕਰੋ। ਬਰਗਾੜੀ 'ਚ ਵੀ ਐਂ ਹੀ ਕੀਤਾ ਸੀ ਕਿ ਚਲੋ 5 ਬੰਦੇ ਬਹਿ ਕੇ ਸੋਚ ਲੈਂਦੇ, ਪਰ ਸੰਗਤ ਤੋਂ ਫਰਮਾਨ ਲਓ। ਸੰਗਤ 'ਚ ਬਹਿ ਕੇ ਆ ਕੇ ਡਿਸਕਸ ਕਰੋ, ਪੁੱਛੋ, ਔਰ ਉਹਦਾ ਫੈਸਲਾ ਸਾਰਿਆਂ ਨੂੰ ਦੱਸੋ। ਸਾਰਿਆਂ ਨੂੰ ਦੱਸੋ ਕਿ ਉਹਨਾਂ ਨੇ ਫੈਸਲਾ ਲਿਆ ਹੁੰਦਾ, ਪਤਾ ਹੀ ਹੁੰਦਾ। ਸੋ ਉਸੇ ਤਰ੍ਹਾਂ ਨਾਲ ਇਹਨਾਂ ਨੂੰ ਆਉਣਾ, ਖੁੱਲ੍ਹ ਕੇ ਕਰੋ ਜੋ ਕਰਨਾ ਹੈ। ਪਰ ਇੱਥੋਂ ਦੀ ਮਾਨਸਿਕਤਾ, ਇੱਥੋਂ ਦੀ ਮਿੱਟੀ, ਇੱਥੋਂ ਦੀ ਜ਼ਬਾਨ, ਇੱਥੋਂ ਦੇ ਕਲਚਰ 'ਚੋਂ ਨਿਕਲਿਆ ਹੋਇਆ ਡਿਸੀਜ਼ਨ ਹੋਵੇ, ਨਾ ਕਿ ਦਿੱਲੀ, ਮੱਧ ਪ੍ਰਦੇਸ਼, ਇਟਲੀ ਜਾਂ ਫਲਾਂ ਜਗ੍ਹਾ ਤੋਂ, ਉਹ ਇੱਥੋਂ ਨਿਕਲਿਆ ਹੋਵੇ। ਇਹ ਜੋ ਗਲੋਬਲ ਵਿਲੇਜ ਦਾ ਇੱਕ ਕਨਸੈਪਟ ਆਇਆ ਸੀ ਨਾ, ਉਹਨੇ ਦੁਨੀਆ ਦਾ ਸੱਤਿਆਨਾਸ਼ ਕਰਤਾ ਹੈ। ਕਿਉਂਕਿ ਜੋ ਬ੍ਰਾਜ਼ੀਲ ਸੋਚਦਾ ਹੈ ਉਹ ਮੈਂ ਨਹੀਂ ਸੋਚ ਸਕਦਾ, ਜੋ ਮੈਂ ਸੋਚਦਾ ਉਹ ਮਹਾਰਾਸ਼ਟਰ ਬੈਠਾ ਬੰਦਾ ਨਹੀਂ ਸੋਚ ਸਕਦਾ, ਕਿਉਂਕਿ ਹਰ ਇੱਕ ਦੀ ਧਰਤੀ ਅਲੱਗ ਹੈ, ਹਰ ਇੱਕ ਦਾ ਕਲਚਰ ਅਲੱਗ ਹੈ, ਹਰ ਇੱਕ ਦੀ ਸੋਚ ਅਲੱਗ ਹੈ। ਇਹ ਜੋ ਫੈਡਰਲ ਢਾਂਚਾ ਸੀ ਸਾਡੇ ਦੇਸ਼ ਦਾ ਵੀ, ਉਹਦਾ ਮਤਲਬ ਹੀ ਆਹ ਸੀ ਕਿ ਇਸ ਦੇਸ਼ 'ਚ ਵਿਭਿੰਨਤਾ ਬਹੁਤ ਹੈ, ਅਨੇਕਤਾਵਾਂ ਨੇ ਬਹੁਤ ਸਾਰੀਆਂ। ਉਹਨਾਂ ਨੂੰ ਏਕਤਾ 'ਚ ਲਿਆਉਣ ਲਈ ਹਰ ਇੱਕ ਨੂੰ ਆਪਦੇ ਰੰਗ 'ਚ ਰਹਿਣ ਦਿਓ, ਫਿਰ ਹੀ ਅਸੀਂ ਕੁਝ ਕਰ ਸਕਦੇ ਹਾਂ। ਔਰ ਉਹਦੇ ਲਈ ਅਤੀ ਜ਼ਰੂਰੀ ਹੁੰਦਾ ਹੈ ਕਿ ਆਪਦੀ ਮਿੱਟੀ 'ਚੋਂ, ਆਪਦੇ ਲੋਕਾਂ 'ਚੋਂ ਨਿਕਲੇ ਹੋਏ ਫੈਸਲਿਆਂ ਨੂੰ ਲਾਗੂ ਕਰੋ, ਨਾ ਕਿ ਕਿਸੇ ਹੋਰ ਜਗ੍ਹਾ ਤੋਂ। ਅਖੀਰ ਵਿੱਚ ਇਹ ਸਵਾਲ ਹੈ ਕਿ ਜਿਹੜਾ ਇਤਿਹਾਸ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਦੋਸ਼ੀ ਪਾਏ ਗਏ ਨੇ, ਉਹਨਾਂ ਵਿਰੁੱਧ ਕਾਰਵਾਈ ਕਿਸ ਤਰ੍ਹਾਂ ਦੀ ਹੋਏਗੀ? ਅਗਲਾ ਰਿਐਕਸ਼ਨ ਕੀ ਹੈ? ਮੈਨੂੰ ਲੱਗਦਾ ਹੈ ਹੁਣ ਤਾਂ ਉਹ 295 ਅਗਰ ਮੈਂ ਧਾਰਾ ਸਹੀ ਨਾਂ ਲੈ ਰਿਹਾ ਤਾਂ ਉਹੀ ਹੈ ਨਾ ਜੀ। ਹਾਂ, ਉਹਦੀ ਜਿਹੜੀਆਂ ਹੁੰਦੀਆਂ ਪਹਿਲਾਂ ਤਾਂ ਉਸ ਦੇ ਤਹਿਤ ਇਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਇਹ ਇੱਕ ਸਿਸਟਮ ਹੈ ਗੌਰਮੈਂਟ ਦਾ। ਕੋਈ ਇੱਕ ਬੰਦਾ ਲਿਖਦੇ ਔਰ ਉਹ ਲਾਗੂ ਹੋ ਜੇ, ਐ ਨਹੀਂ ਹੁੰਦਾ ਗਾ। ਬਹੁਤ ਸਾਰੀਆਂ ਨਜ਼ਰਾਂ ਦੇ ਵਿੱਚੋਂ ਕੱਢ ਕੇ ਲਿਆਂਦਾ ਜਾਂਦਾ ਹੈ। ਉਹ ਜਿੰਨੀਆਂ ਵੀ ਨਜ਼ਰਾਂ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਕਿ ਉਹ ਤਨਖਾਹ ਕਿਸ ਗੱਲ ਦੀ ਲੈ ਰਹੇ ਸੀ ਜੇ ਉਹਨਾਂ ਨੇ ਇਹਨੂੰ ਪਾਸ ਕੀਤਾ ਤਾਂ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ। ਇਹਦੇ ਨਾਲ ਤਾਂ ਬਹੁਤ ਕੁਝ ਗਲਤ ਹੋ ਸਕਦਾ ਹੈ ਯਾਰ। ਜਿਹੜੀਆਂ ਚੀਜ਼ਾਂ ਨੂੰ, ਜੋ ਮੈਂ ਲਿਖਿਆ ਪੜ੍ਹਿਆ, ਤੁਸੀਂ ਵੀ ਪੜ੍ਹਿਆ ਹੋਣਾ, ਉਹਨੂੰ ਆਪਾਂ ਲੋਕਾਂ 'ਚ ਬੋਲ ਨਹੀਂ ਸਕਦੇ, ਉਹ ਹੁਣ ਤੱਕ ਪ੍ਰਚਾਰਿਤ ਹੋ ਰਿਹਾ ਸਕੂਲਾਂ ਕਾਲਜਾਂ ਦੇ ਵਿੱਚ, ਤਾਂ ਇਦੋਂ ਲਾਹਨਤ ਦੀ ਗੱਲ ਕੀ ਹੋਊਗੀ? ਪਹਿਲਾਂ ਤਾਂ ਉਹ ਕੀਤਾ ਜਾਵੇ, ਔਰ ਇਸ ਤੋਂ ਬਾਅਦ ਮੈਂ ਆਪਦੀ ਅਸੈਂਬਲੀ ਨੂੰ ਅਪੀਲ ਕਰੂੰਗਾ ਕਿ ਜਿਵੇਂ ਅਸੀਂ ਬੇਅਦਬੀ ਲਈ ਕੈਪੀਟਲ ਪਨਿਸ਼ਮੈਂਟ ਮੰਗੀ ਔਰ ਅੱਗੇ ਉਹਨੂੰ ਦੁਬਾਰਾ ਤੋਂ ਮਤਾ ਪਾਸ ਕਰਕੇ ਬਾਕੀਆਂ ਨੂੰ, ਧਰਮਾਂ ਨੂੰ ਵੀ ਜੋੜ ਕੇ ਭੇਜਿਆ ਪਾਰਲੀਮੈਂਟ 'ਚ, ਐਂ ਹੀ ਇਸ ਤਰ੍ਹਾਂ ਦਾ ਵੀ ਕੋਈ ਚੀਜ਼ ਬੁੱਕਸ ਦੇ ਵਿੱਚ ਲਿਖੀ ਜਾਂਦੀ ਹੈ, ਉਹਦੇ 'ਚ ਵੀ ਸਜ਼ਾ ਨੂੰ ਵਧਾਇਆ ਜਾਵੇ ਔਰ ਉਹਦੇ ਲਈ ਇੱਕ ਬਿੱਲ ਮਤਾ ਪਾਸ ਕੀਤਾ ਜਾਵੇ ਔਰ ਉਹਨੂੰ ਕਾਨੂੰਨ ਸੰਗਤ ਕਰਕੇ ਉਹਨੂੰ ਕਾਨੂੰਨ ਦੀ ਸ਼ਕਲ ਦਿੱਤੀ ਜਾਵੇ, ਤੇ ਅੱਗੇ ਤੋਂ ਬੰਦਿਆਂ ਨੂੰ ਇਹ ਆਗਾਹ ਹੋ ਜਾਊਗਾ, ਜਾਂ ਉਹਨਾਂ ਨੂੰ ਸਬਕ ਮਿਲ ਜਾਊਗਾ, ਜਾਂ ਉਹਨਾਂ ਨੂੰ ਇੱਕ ਕੀ ਕਹਿ ਲਓ ਚੇਤਾਵਨੀ ਹੋ ਜਾਊਗੀ ਕਿ ਜੇ ਅਜਿਹਾ ਕੁਛ ਕੀਤਾ ਤਾਂ ਉਹਦੀ ਬਹੁਤ ਹੀ ਸਖਤ ਸਜ਼ਾ ਸਾਨੂੰ ਮਿਲੂਗੀ। ਇਹ ਪਤਾ ਲੱਗ ਚੁੱਕਾ। ਮਨਤੋਜ ਮਾਨ ਜੀ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ, ਔਰ ਜਿਹੜੇ ਦੋਸ਼ੀ ਪਾਏ ਗਏ ਨੇ ਸਿੱਖ ਇਤਿਹਾਸ ਨੂੰ ਵਿਗਾੜਨ ਨੂੰ ਲੈ ਕੇ, ਉਹਨਾਂ ਨੂੰ ਵੀ ਕਿਸ ਤਰੀਕੇ ਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਨੇ? ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਸਿੱਖ ਜਥੇਬੰਦੀਆਂ ਸਿਰ ਜੋੜ ਕੇ ਬੈਠਣਗੀਆਂ, ਔਰ ਆਉਣ ਵਾਲਾ ਸੰਘਰਸ਼ ਕਿਸ ਤਰੀਕੇ ਦੇ ਨਾਲ ਤਿੱਖਾ ਕੀਤਾ ਜਾ ਸਕਦਾ ਹੈ,
ਇਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਕੀਤਾ ਜਾਵੇਗਾ। ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।